ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਕੁਝ ਕੁ ਖਬਰਾਂ ਸਾਂਝੀਆਂ ਕਰਾਂਗੇ। ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ। ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ, ਟਰੱਕ ਤੇ ਟ੍ਰੇਲਰ ਦੀ ਰਿਪੇਅਰ ਵੀ ਕਰਾ ਸਕਦੇ ਹੋ। ਕਿਸੇ ਵੀ ਤਰ੍ਹਾਂ ਦੇ ਕੰਮ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 5596851260। ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਬਹਾਦਰ ਸਿੰਘ ਗਿੱਲ ਫਾਵਲਰ, ਸੁੱਚਾ ਸਿੰਘ ਫਰੈਜ਼ਨੋ, ਹਰਵਿੰਦਰ ਸਿੰਘ ਸਮਰਾ ਤੇ ਸੁਰਿੰਦਰ ਸਿੰਘ ਜੀ ਜੁੱਬਾ ਸਿਟੀ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਖਬਰ ਕਰਦੇ ਹਾਂ ਜੀ। ਜਿਸ ਤਰ੍ਹਾਂ ਗੁੰਡਾ ਟੈਕਸ ਦੀ ਗੱਲ ਕਰਦੇ ਹਾਂ ਕਿ ਲੋਕ ਬੜੇ ਤੰਗ ਆਏ ਹੋਏ ਆ, ਅਤੇ ਖੁਫੀਆ ਰਿਪੋਰਟ ਨੇ ਇਸ ਟੈਕਸ ਦੀ ਸਾਰੀ ਰਿਪੋਰਟ ਦੇ ਵਿੱਚ ਨੰਗਾ ਕੀਤਾ। ਕੀ ਕੁਛ ਹੋ ਰਿਹਾ? ਐਕਚੁਅਲੀ ਇਹ ਮਾਮਲਾ ਕਿਉਂਕਿ ਪਿਛਲੇ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਹੈ, ਜੇ ਨਹੀਂ ਸੀ ਕਿਸੇ ਦਾ ਇਹਦੇ ਪ੍ਰਤੀਕਰਮ ਆ ਰਿਹਾ ਤਾਂ ਉਹ ਸਰਕਾਰ ਦਾ ਸੀਗਾ ਜੀ। ਹੁਣ ਤੁਸੀਂ ਕਹ ਲਓ ਕਿ ਮਜਬੂਰੀ ਦੇ ਤਹਿਤ ਜਿਹੜਾ ਜੀ ਇਹਦੇ ਉੱਤੇ ਕਾਫੀ ਗੱਲਬਾਤ ਜਿਹੜੀ ਉਹ ਹੋਣ ਲੱਗ ਗਈ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਹ ਗੈਂਗਸਟਰ ਸੀ ਉਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਬਣਾਈ ਗਈ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਆ, ਉਹਦੀ ਡਿਊਟੀ ਜਿਹੜੀ ਹੈ ਜੀ ਉਹ ਲੱਗੀ ਕਿ ਉਹਨੇ ਖੁਫੀਆ ਰਿਪੋਰਟ ਜਿਹੜੀ ਹੈ ਜੀ ਉਹ ਸਿੱਧੀ ਕਰਕੇ ਦੇਣੀ ਆ। 3 ਜਾਣਿਆਂ ਦੀ ਡਿਊਟੀ ਜਿਹੜੀ ਲੱਗੀ ਕਿ ਦੱਸੋ ਇਹ ਜਿਹੜਾ ਗੁੰਡਾ ਟੈਕਸ ਹੈ ਇਹਦੇ ਵਿੱਚ ਕੌਣ ਲੋਕ ਇਨਵੋਲਵ ਨੇ, ਕਿਵੇਂ ਜਿਹੜਾ ਜੀ ਉਹ ਚੱਲ ਰਿਹਾ। ਔਰ ਇਹਨਾਂ ਨੂੰ ਸਟ੍ਰਿਕਟਲੀ ਹਦਾਇਤਾਂ ਇਹ ਦਿੱਤੀਆਂ ਗਈਆਂ ਸੀਗੀਆਂ ਕਿ ਉਹ ਕਿਸੇ ਅਫਸਰ ਦੇ ਨਾਲ ਗੱਲ ਨਹੀਂ ਕਰਨਗੇ, ਬਲਕਿ ਡਾਇਰੈਕਟ ਜਿਹੜੀ ਹੈ ਜੀ ਉਹ ਜਾਣਕਾਰੀ ਉਹ ਦੇਣਗੇ ਸਰਕਾਰ ਤੱਕ ਜਿਹੜਾ ਜੀ ਉੱਤੇ। ਔਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਜੀ ਉਹ ਸਾਹਮਣੇ ਆਈਆਂ ਨੇ ਬਠਿੰਡਾ ਰਿਫਾਈਨਰੀ ਦੇ ਗੁੰਡਾ ਟੈਕਸ ਦੇ ਬਾਰੇ ਦੇ ਵਿੱਚ, ਔਰ ਜੋ ਕੁਛ ਜਿਹੜਾ ਜੀ ਪੰਜਾਬ 'ਚ ਚੱਲ ਰਿਹਾ ਉਸ ਰਿਪੋਰਟ ਦੇ ਉੱਤੇ ਇਹ ਕਿਹਾ ਗਿਆ ਜੀ ਕਿ ਇਹ ਰਿਪੋਰਟ ਜਿਹੜੀ ਉਹ ਸਰਕਾਰ ਤੱਕ ਪਹੁੰਚ ਗਈ ਹੈ। ਜਿਹੜੀ ਇਹ 3 ਅਫਸਰਾਂ ਨੇ 14 ਫਰਵਰੀ ਨੂੰ ਚੰਡੀਗੜ੍ਹ ਸੱਦਿਆ ਸੀਗਾ ਤੇ ਉਹ DGP ਇੰਟੈਲੀਜੈਂਸ ਜਿਹੜੇ ਨੇ ਉਹਨਾਂ ਨੂੰ ਇਹ ਸਾਰੀ ਦੀ ਸਾਰੀ ਜਿਹੜੀ ਹੈ ਜੀ ਉਹ ਰਿਪੋਰਟ ਦਿੱਤੀ ਗਈ ਹੈ। ਔਰ ਇਹ ਪਤਾ ਲੱਗਾ ਜੀ ਕਿ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਭੇਦ ਦੱਸੇ ਗਏ ਆ ਕਿ ਕਾਂਗਰਸੀ ਲੀਡਰਾਂ ਦੇ 2 ਗਰੁੱਪ ਗੁੰਡਾ ਟੈਕਸ ਤੇ ਕਸੀਨੋ ਚਲਾ ਰਹੇ ਆ ਬਠਿੰਡੇ ਦੇ ਵਿੱਚ। ਔਰ ਬਠਿੰਡੇ ਸ਼ਹਿਰ ਦੇ ਵਿੱਚ ਚੱਲਦਾ ਕਸੀਨੋ ਤੇ ਲਾਟਰੀ ਦੇ ਧੰਦੇ ਦੇ ਵਿੱਚ ਇੱਕ ਵੱਡੇ ਨੇਤਾ ਤੇ ਉਹਦੇ 2 ਚੇਲਿਆਂ ਦਾ ਨਾਂ ਜਿਹੜਾ ਜੀ ਉਹ ਬੋਲਿਆ। ਔਰ ਇੱਕ ਵੱਡੇ ਪੁਲਿਸ ਅਫਸਰ ਦੇ ਵੱਲੋਂ ਗੁੰਡਾ ਟੈਕਸ ਸੰਬੰਧੀ ਇੱਕ ਜਿਹੜਾ ਵੱਡਾ ਨੇਤਾ ਜੀ ਉਹਦੇ ਨਾਲ ਠੇਕੇਦਾਰਾਂ ਦੀ ਗੰਢ ਤੁੱਪ ਕਰਾਏ ਜਾਣ ਦਾ ਜ਼ਿਕਰ ਹੈ। ਜਿਹੜੀ ਇਹ ਰਿਪੋਰਟ ਦਿੱਤੀ ਗਈ ਆ ਉਹਦੇ ਵਿੱਚ ਜਿਹੜਾ ਦੱਸਿਆ ਗਿਆ ਕਿ ਫਰੀਦਕੋਟ ਬਠਿੰਡਾ ਜ਼ਿਲ੍ਹਿਆਂ ਦੇ 3 ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਉਹਨਾਂ ਦਾ ਇੱਕ ਰਿਸ਼ਤੇਦਾਰ, ਇੱਕ ਹਾਰੇ ਹੋਏ ਆਗੂ ਤੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਵੱਲੋਂ ਗੁੰਡਾ ਟੈਕਸ ਦੇ ਨਾਲ ਜੇਬਾਂ ਭਰਨ ਦਾ ਜ਼ਿਕਰ ਹੈ। ਰਿਫਾਈਨਰੀ ਦੇ ਨੇੜੇ ਚੱਲਦੇ ਕਸੀਨੋ ਦੀ ਫੋਟੋ ਵੀ ਰਿਪੋਰਟ ਦੇ ਨਾਲ ਜਿਹੜੀ ਆ ਉਹ ਭੇਜੀ ਗਈ ਆ। ਔਰ ਚੰਡੀਗੜ੍ਹ ਵਿਚਲੇ ਸੀਨੀਅਰ ਪੁਲਿਸ ਅਧਿਕਾਰੀ ਜਿਹੜੀ ਬੇਸ਼ੱਕ ਅਜੇ ਇਸ ਰਿਪੋਰਟ ਤੋਂ ਨਾ ਕਰ ਰਹੇ ਆ ਜੀ, ਪਰ ਗੁੰਡਾ ਟੈਕਸ ਦੇ ਮਾਮਲੇ ਦੇ ਵਿੱਚ ਇਹ ਜਿਹੜੀ ਰਿਪੋਰਟ ਦਿੱਤੀ ਗਈ ਆ ਉਹਨੇ ਸਾਰੀਆਂ ਪਾਰਟੀਆਂ ਦੇ ਪਾਜ ਜਿਹੜੇ ਆ ਜੀ ਉਹ ਉਧੇੜ ਕੇ ਰੱਖ ਦਿੱਤੇ ਆ ਕਿ ਸਿਵਾਏ ਪੈਸੇ ਇਕੱਠੇ ਕਰਨ ਤੋਂ ਕੋਈ ਹੋਰ ਇਹਨਾਂ ਦਾ ਮਕਸਦ ਨਹੀਂ ਜੀ। ਤੇ ਗੁੰਡਾ ਟੈਕਸ ਦੀ ਜੇ ਅੱਗੇ ਗੱਲ ਕਰੀਏ ਤੇ ਮੰਤਰੀ ਮੰਡਲ ਦੇ ਮੀਟਿੰਗ ਦੇ ਵਿੱਚ ਵੀ ਇਹੀ ਜਿਹੜਾ ਮੁੱਦਾ ਸੀਗਾ ਉਹ ਉੱਭਰਿਆ। ਦੇਖੋ ਜੀ, ਐਕਚੁਅਲੀ ਭਾਰੂ ਰਿਹਾ ਜੀ। ਸਰਕਾਰ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਤਾਂ ਇਨਕਾਰ ਕਰਦੀ ਰਹੇਗੀ ਕਿ ਇਹਦੇ ਵਿੱਚ ਕੁਛ ਨਹੀਂ ਹੋਇਆ, ਕੋਈ ਜਿਹੜਾ ਜੀ ਉਹ ਬੋਲਦਾ ਨਹੀਂ ਸੀਗਾ। ਹਾਂ, ਹੁਣ ਜਦੋਂ ਇਹ ਉੱਧੜਨੇ ਸ਼ੁਰੂ ਹੋਏ ਆ ਪਾਜ ਤੇ ਉੱਤੇ ਤੱਕ ਵੀ ਕਹਾਣੀ ਚਲੇਗੀ ਜੀ। ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰੀ ਨੇ ਉਹਨਾਂ ਨੇ ਰਾਹੁਲ ਗਾਂਧੀ ਹੋਰਾਂ ਨੂੰ ਇੱਕ ਚਿੱਠੀ ਜਿਹੜੀ ਜੀ ਉਹ ਖੁੱਲੀ ਲਿਖ ਦਿੱਤੀ ਔਰ ਗੁੰਡਾ ਟੈਕਸ ਨੂੰ ਨੱਥ ਪਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਔਰ ਇਹ ਕਿਹਾ ਕਿ ਸਰਕਾਰ ਦੇ ਅਕਸ ਨੂੰ ਪੂਰੇ ਤਰੀਕੇ ਨਾਲ ਢਾਹ ਲੱਗ ਰਹੀ ਆ। ਔਰ ਇਹ ਵੀ ਲਿਖਿਆ ਕਿ ਕਿਹੜੇ ਮੂੰਹ ਨਾਲ ਤੁਸੀਂ 19 ਦੀਆਂ ਚੋਣਾਂ ਦੇ ਵਿੱਚ ਲੋਕਾਂ ਤੱਕ ਜਾਓਗੇ ਜਦੋਂ ਕਿ ਲੋਕ ਜਿਹੜੇ ਉਹ ਗੁੰਡਾ ਟੈਕਸ ਤੋਂ ਇਸ ਵੇਲੇ ਡਾਢੇ ਪਰੇਸ਼ਾਨ ਨੇ। ਜਿਹੜੀ ਮੰਤਰੀ ਮੰਡਲ ਦੇ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਵੀ ਜਿਹੜਾ ਸਭ ਤੋਂ ਜ਼ਿਆਦਾ ਚਰਚਾ ਸੀਗਾ ਇਸ ਗੁੰਡਾ ਟੈਕਸ ਦਾ ਹੁੰਦਾ ਰਿਹਾ। ਇਹ ਕਿਹਾ ਗਿਆ ਜੀ ਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਤੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੇ ਇਹ ਸਾਰਾ ਮਾਮਲਾ
ਜਿਹੜਾ ਸੀਗਾ ਜੀ ਉਹ ਸਰਕਾਰ ਦੇ ਵਿੱਚ ਚੁੱਕਿਆ, ਔਰ ਜਿੰਨੀ ਦੇਰ ਤੱਕ ਇਹਦੇ ਉੱਤੇ ਗੱਲ ਨਹੀਂ ਹੋਈ ਉਨੀ ਦੇਰ ਤੱਕ ਇਹ ਮੀਟਿੰਗ ਜਿਹੜੀ ਸੀਗੀ ਜੀ ਉਹ ਅੱਗੇ ਵਧੀ ਨਹੀਂ। ਇਹ ਕਿਹਾ ਗਿਆ ਜੀ ਜਿਹੜੇ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਉਹ ਮੰਤਰੀ ਮੰਡਲ ਨੂੰ ਭਰੋਸਾ ਦਿੱਤਾ ਗਿਆ ਜੀ ਕਿ ਉਹ ਗੁੰਡਾ ਟੈਕਸ ਤੇ ਜਿਹੜੀ ਮਾਈਨਿੰਗ ਹੋ ਰਹੀ ਆ ਇਹਨੂੰ ਜੜੋਂ ਖਤਮ ਦੀ ਜ਼ਿੰਮੇਵਾਰੀ ਆਪ ਲੈਂਦੇ ਆ ਤੇ ਇਹਨੂੰ ਛੇਤੀ ਰੋਕ ਦਿੱਤਾ ਜਾਊਗਾ। ਤਾਂ ਅੱਗੇ ਜਿਹੜੀ ਸੀ ਉਹ ਮੀਟਿੰਗ ਚੱਲੀ, ਕਿਉਂਕਿ ਅਖਬਾਰਾਂ ਦੀਆਂ ਸੁਰਖੀਆਂ ਤੇ ਚੁਫੇਰੇ ਮੀਡੀਆ ਦੇ ਵਿੱਚ ਹੋ ਰਹੀ ਜਿਹੜੀ ਚਰਚਾ ਸੀ ਉਹਦੇ ਕਰਕੇ ਇਹ ਤੁਸੀਂ ਕਹਿ ਲਓ ਕਿ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਸੀਗੀ ਉਹ ਇੱਕ ਗੁੰਡਾ ਟੈਕਸ ਦੇ ਉੱਤੇ ਕੇਂਦਰਿਤ ਹੋ ਕੇ ਜਿਹੜੀ ਉਹ ਰਹਿ ਗਈ। ਇੰਨਾ ਸੀਗਾ ਕਿ ਜਿਹੜੇ ਇਹਦੇ ਵਿੱਚ ਫੈਸਲੇ ਲਏ ਗਏ ਉਹ ਇੱਕ ਕਿਸਮ ਦੇ ਨਾਲ ਕੋਸ਼ਿਸ਼ ਕੀਤੀ ਗਈ ਕਿ ਇਹਦੇ ਤੋਂ ਧਿਆਨ ਡਾਈਵਰਟ ਜਿਹੜਾ ਵੀ ਉਹ ਕੀਤਾ ਜਾਵੇ। ਸਰਕਾਰ ਦੇ ਖਰਚੇ ਘਟਾਉਣ ਦੇ ਵਾਸਤੇ ਹੁਣ ਮੁੱਖ ਮੰਤਰੀ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਤੇ ਉਹਨਾਂ ਦੇ ਵਜ਼ੀਰ ਆਪਣੀ ਜੇਬ ਦੇ ਵਿੱਚੋਂ ਇਨਕਮ ਟੈਕਸ ਜਿਹੜਾ ਜੀ ਉਹ ਦੇਣਗੇ, ਔਰ ਸਾਰੇ ਮੰਤਰੀਆਂ ਨੇ ਹਾਮੀ ਜਿਹੜੀ ਹੈ ਜੀ ਉਹ ਭਰੀ ਹੈ। ਵੈਸੇ ਇਹ ਵੀ ਬਹੁਤਿਆਂ ਦੇ ਵਾਸਤੇ ਜਿਹੜੀ ਜੀ ਨਵੇਕਲੀ ਖਬਰ ਸੀਗੀ ਕਿ ਇਨਕਮ ਟੈਕਸ ਵੀ ਮੰਤਰੀਆਂ ਦਾ ਤੇ ਮੁੱਖ ਮੰਤਰੀਆਂ ਦਾ ਸਰਕਾਰੀ ਖਜ਼ਾਨੇ ਚੋਂ ਭਰਿਆ ਜਾਂਦਾ। ਔਰ ਮੀਟਿੰਗ ਜਿਹੜੀ ਸੀ ਉਹ ਸ਼ੁਰੂ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਇਹ ਕਿਹਾ ਕਿ ਉਹ ਆਪਣੀ ਇਨਕਮ ਟੈਕਸ ਜਿਹੜਾ ਆਪ ਭਰਨਗੇ ਤੇ ਬਾਕੀ ਮੰਤਰੀ ਵੀ ਜਿਹੜੇ ਨੇ ਉਹ ਇਨਕਮ ਟੈਕਸ ਭਰਨ, ਔਰ ਵਿਧਾਇਕਾਂ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਇੱਛਾ ਦੇ ਮੁਤਾਬਕ ਇਸ ਫੈਸਲੇ ਦੇ ਉੱਤੇ ਅਮਲ ਕਰਨ ਦੀ ਛੋਟ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਅਸਲ ਦੇ ਵਿੱਚ ਨੈਤਿਕਤਾ ਕਿਹੜੀ ਉਹਦੀ ਜਿਹੜਾ ਜੀ ਉਹ ਪੁੱਛਣ ਦੀ ਜ਼ਰੂਰਤ ਨਹੀਂ ਗਈ। ਪੰਜਾਬ ਸਰਕਾਰ 11 ਕਰੋੜ ਰੁਪਈਏ ਦਾ 11 ਕਰੋੜ ਤੋਂ ਉੱਪਰ 11 ਕਰੋੜ ਤੇ 8 ਲੱਖ ਰੁਪਈਏ ਦਾ ਇਨਕਮ ਟੈਕਸ ਜਿਹੜਾ ਜੀ ਇਹਨਾਂ ਦਾ ਭਰਦੀ ਹੈ, ਔਰ ਵਿਧਾਇਕਾਂ ਦੇ 10 ਕਰੋੜ ਤੇ 72 ਲੱਖ ਰੁਪਈਏ ਟੈਕਸ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਆ, ਜਦੋਂ ਕਿ ਬਾਕੀ ਮੰਤਰੀਆਂ ਲਈ ਜਿਹੜੇ ਜੀ ਉਹ ਦਿੱਤੇ ਜਾਂਦੇ ਆ। ਹੁਣ ਇਹਦੇ ਉੱਤੇ ਤਾਂ ਅਸਲ ਦੇ ਵਿੱਚ ਅਮਲ ਕਰਾਉਣ ਲਈ ਸਰਕਾਰ ਨੂੰ ਜਿਹੜਾ ਜੀ ਉਹ ਲਿਆਉਣਾ ਚਾਹੀਦਾ ਕਾਨੂੰਨ ਕਿ ਕੋਈ ਜਿਹੜਾ MLA ਆ ਉਹਦਾ ਟੈਕਸ ਨਾ ਭਰਿਆ ਜਾਵੇ, ਬਲਕਿ ਉਹ ਆਪਣੇ ਪੱਲਿਓਂ ਜਿਹੜਾ ਜੀ ਉਹ ਟੈਕਸ ਭਰਨ। ਲੋਕਾਂ ਨੂੰ ਟੈਕਸ ਭਰਨ ਦੀ ਅਪੀਲ ਕਰਨ ਵਾਲੇ ਰਾਜਨੀਤਿਕ ਲੋਕ ਜਿਹੜੇ ਨੇ ਜੀ ਉਹ ਆਪਣੀ ਟੇਕ ਸਰਕਾਰੀ ਖਜ਼ਾਨੇ ਦੇ ਉੱਤੇ ਰੱਖਦੇ ਆ ਜੀ। ਔਰ ਇਹ ਜਿਹੜਾ ਮੰਤਰੀ ਮੰਡਲ ਦੀ ਮੀਟਿੰਗ ਹੋਈ ਇਹਦੇ ਵਿੱਚ ਮਾਈਨਿੰਗ ਰੇਤਾ ਬੱਜਰੀ ਦੀ ਜਿਹੜੀ ਜੀ ਖਾਸ ਤੌਰ ਦੇ ਉੱਤੇ ਨਜਾਇਜ਼ ਹੋ ਰਹੀ ਮਾਈਨਿੰਗ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉੱਠਿਆ। ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਸਨਅਤ ਵਿਭਾਗ ਦੇ ਕੋਲੇ ਜ਼ਿਆਦਾ ਸਟਾਫ ਨਹੀਂ ਹੈ ਜਿਹਦੇ ਕਰਕੇ ਨਜਾਇਜ਼ ਮਾਈਨਿੰਗ ਦੇ ਉੱਤੇ ਉਹ ਨਿਗਾਹ ਨਹੀਂ ਰੱਖ ਸਕਦੇ। ਉਹ ਤਾਂ ਨਹੀਂ ਰੱਖ ਸਕਦੇ, ਪਰ ਲੋਕ ਜਿਹੜੇ ਵੀ ਉਹ ਫੋਟੋਆਂ ਤੇ ਵੀਡੀਓ ਦੇ ਰੂਪ ਦੇ ਵਿੱਚ ਜਿਹੜੇ ਸੁਚੇਤ ਲੋਕ ਨੇ ਉਹ ਲੋਕਾਂ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜਾ ਜੀ ਉਹ ਸਾਰਾ ਕੁਝ ਲਿਆਈ ਜਾਂਦੇ ਨੇ। ਜਿਹੜੇ ਮੰਤਰੀ ਮੰਡਲ ਦੀ ਮੀਟਿੰਗ ਸੀਗੀ ਜੀ ਇਹਦੇ ਵਿੱਚ ਪੰਜਾਬ ਮਿਊਨਿਸਪਲ ਆਊਟਡੋਰ ਐਡਵਰਟਾਈਜ਼ਮੈਂਟ ਪਾਲਿਸੀ ਨੂੰ ਵੀ ਹਰੀ ਝੰਡੀ ਦਿੱਤੀ ਗਈ। ਇਹਦੇ ਨਾਲ ਸਰਕਾਰ ਨੂੰ ਇਸ਼ਤਿਹਾਰਾਂ ਤੋਂ 200 ਕਰੋੜ ਰੁਪਈਏ ਦਾ ਮਾਲੀਆ ਮਿਲੂਗਾ। ਜਿਹੜੇ ਮੰਤਰੀ ਮੰਡਲ ਨੇ ਯੋਜਨਾਬੰਦੀ ਜਿਹੜਾ ਵਿਭਾਗ ਸੀਗਾ ਉਹਦਾ ਨਾਮ ਬਦਲ ਕੇ ਆਰਥਿਕ ਨੀਤੀ ਤੇ ਯੋਜਨਾਬੰਦੀ ਬੋਰਡ ਜਿਹੜਾ ਜੀ ਉਹ ਹੁਣ ਕਰ ਦਿੱਤਾ ਜੀ। ਇੰਨੇ ਫੈਸਲੇ ਜਿਹੜੇ ਸੀ ਉਹ ਲਏ, ਪਰ ਇਹ ਕਿਹਾ ਗਿਆ ਜੀ ਕਿ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਸੀਗੀ ਉਹ ਇਸ ਇੱਕ ਕਿਸਮ ਦੇ ਨਾਲ ਪਾਰਪੀਡੋ ਹੋ ਗਈ, ਕਿਉਂਕਿ ਸਾਰਾ ਜਿਹੜਾ ਸੀਗਾ ਜੀ ਧਿਆਨ ਉਹ ਸਿਰਫ ਔਰ ਸਿਰਫ ਲੈਂਡ ਮਾਈਨਿੰਗ ਤੇ ਗੁੰਡਾ ਟੈਕਸ ਦੇ ਉੱਤੇ ਰਿਹਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਘੁਟਾਲਿਆਂ ਦੀ, ਕਿ ਜਦੋਂ ਕਾਂਗਰਸ ਸੀਗੀ ਤੇ BJP ਨੇ ਬੜਾ ਬਦਨਾਮ ਕੀਤਾ ਕਿ ਆਹ ਘੁਟਾਲਾ ਹੋ ਗਿਆ, ਆਹ ਘੁਟਾਲਾ ਹੋ ਗਿਆ, ਪਰ ਹੁਣ ਇਹਨਾਂ ਨੇ ਪੂਰੀਆਂ ਕਸਰਾਂ ਪੂਰੀਆਂ ਕਰ ਦਿੱਤੀਆਂ ਕਿ ਵੱਡੇ ਵੱਡੇ ਘੁਟਾਲੇ ਆ ਜਿਹੜਾ ਨੀਰਵ ਮੋਦੀ ਨੇ ਘੁਟਾਲਾ ਕੀਤਾ ਆ ਤੇ ਉਸ ਦੇ ਲਈ ਅੱਖਾਂ ਪੂੰਝਣ ਦੇ ਲਈ ਥੋੜੇ ਜਿਹੇ ਕਹਿੰਦੇ ਛਾਪੇ ਮਾਰੇ ਗਏ ਉਹਦੇ। ਬਿਲਕੁਲ ਜੀ, ਐਕਚੁਅਲੀ ਇੱਕ ਨਾ ਜੀ ਚੱਲ ਰਿਹਾ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਵੀ ਅਸੀਂ ਕਰੀਏ ਕੀ, ਕਹਿੰਦੇ ਬੈਂਕ 'ਚ ਰੱਖੀਏ ਤੇ ਨੀਰਵ ਮੋਦੀ ਲੈ ਜਾਂਦਾ, ਜੇ ਘਰ ਰੱਖੀਏ ਤੇ ਨਰਿੰਦਰ ਮੋਦੀ ਵੀ ਲੈ ਜਾਂਦੇ ਆ, ਜੇ IPL ਦੇ ਵਿੱਚ ਲਾਈਏ ਤੇ ਲਲਿਤ ਮੋਦੀ ਲੈ ਜਾਂਦਾ, ਉਹ ਲੁੱਟ ਕੇ ਜਿਹੜਾ ਜੀ ਉਹ ਚਲੇ ਜਾਂਦਾ। ਇਹ ਬੇਸ਼ੱਕ ਇੱਕ ਸਟਾਇਰ ਦੇ ਰੂਪ ਦੇ ਵਿੱਚ ਹੈ, ਪਰ ਸਟਾਇਰ ਹੈ ਬਹੁਤ ਜਿਹੜਾ ਜੀ ਉਹ ਸੱਚਾਈ ਦੇ ਨੇੜੇ। ਜਿਹੜਾ ਇਹ ਪੰਜਾਬ ਨੈਸ਼ਨਲ ਬੈਂਕ ਦਾ ਘੁਟਾਲਾ ਹੋਇਆ ਜੀ ਉਹਨੇ ਬੈਂਕਿੰਗ ਖੇਤਰ ਦੀਆਂ ਖਾਸ ਤੌਰ ਦੇ ਉੱਤੇ ਭਾਰਤੀ ਬੈਂਕਿੰਗ ਖੇਤਰ ਦੀਆਂ ਚੂੜਾਂ ਹਿਲਾ ਕੇ ਰੱਖ ਦਿੱਤੀਆਂ ਜੀ। ਪੰਜਾਬ ਨੈਸ਼ਨਲ ਬੈਂਕ ਦਾ ਜਿਹੜਾ ਇੱਥੇ ਸੀਗਾ ਜੀ ਸ਼ੇਅਰ ਉਹ ਐਡਾ ਮੂਧੇ ਮੂੰਹ ਡਿੱਗਿਆ, ਕਦੋਂ ਉਹ ਪੂਰਾ ਹੋਊਗਾ ਕੁਛ ਨਹੀਂ ਪਤਾ। ਜਿੰਨੀ ਟੋਟਲ ਆਮਦਨ 1 ਸਾਲ ਦੀ ਪੰਜਾਬ ਨੈਸ਼ਨਲ ਬੈਂਕ ਦੀ ਹੈ, ਜਿਹੜਾ ਕਿ ਸਟੇਟ ਬੈਂਕ ਆਫ ਇੰਡੀਆ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਬੈਂਕਿੰਗ ਖੇਤਰ ਆ, 1 ਸਾਲ ਦੀ ਪ੍ਰੋਫਿਟ ਤੋਂ 8 ਗੁਣਾ ਵੱਡੀ ਜਿਹੜੀ ਜੀ ਉਹ ਠੱਗੀ ਮਾਰ ਕੇ ਭੱਜੇ। ਨੀਰਵ ਮੋਦੀ ਦੇ ਟਿਕਾਣਿਆਂ ਦੇ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪੇਮਾਰੀ ਕੀਤੀ।
ਪੰਜਾਬ ਨੈਸ਼ਨਲ ਬੈਂਕ ਦੇ ਵਿੱਚ 11,400 ਕਰੋੜ ਰੁਪਈਏ ਦੇ ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਦੇ 17 ਟਿਕਾਣਿਆਂ ਦੇ ਉੱਤੇ ਛਾਪੇ ਮਾਰ ਕੇ 5100 ਕਰੋੜ ਰੁਪਈਏ ਦੇ ਹੀਰੇ, ਸੋਨਾ ਤੇ ਗਹਿਣੇ ਗੱਟੇ ਜਿਹੜੇ ਜੀ ਉਹ ਜ਼ਬਤ ਕੀਤੇ ਗਏ। ਹੀਰਾ ਕਾਰੋਬਾਰੀ ਨੀਰਵ ਮੋਦੀ, ਉਹਦੀ ਘਰ ਵਾਲੀ ਐਮੀ, ਉਹਦਾ ਭਰਾ ਨਿਸ਼ਾਲ, ਉਹਦਾ ਕਾਰੋਬਾਰੀ ਭਾਈਵਾਲ ਮੇਹੁਲ ਚੌਕਸੀ ਖਿਲਾਫ ਈਡੀ ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ ਦੇ ਉੱਤੇ ਕੇਸ ਜਿਹੜਾ ਉਹ ਦਰਜ ਕੀਤਾ ਸੀਗਾ। ਮੁੰਬਈ, ਦਿੱਲੀ, ਗੁਜਰਾਤ ਦੇ ਵਿੱਚ ਛਾਪੇਮਾਰੀ ਕੀਤੀ ਗਈ। ਜਿਹੜੇ ਦੱਸਿਆ ਹੈਗਾ ਜੀ ਕਿ ਨੀਰਵ ਤੇ ਹੋਰ ਜਿਹੜੇ ਮੁਲਜ਼ਮ ਨੇ ਉਹਨਾਂ ਦੀਆਂ ਮੁੰਬਈ ਦੇ ਵਿੱਚ 5 ਜਾਇਦਾਦਾਂ ਨੂੰ ਸੀਲ ਕੀਤਾ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਦੇਸ਼ ਮੰਤਰਾਲੇ ਨੂੰ ਕਿਹਾ ਕਿ ਉਹ ਮੋਦੀ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰੇ। ਪੰਜਾਬ ਨੈਸ਼ਨਲ ਬੈਂਕ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸੁਨੀਲ ਮਹਿਤਾ ਨੇ ਦੱਸਿਆ ਕਿ ਨੀਰਵ ਮੋਦੀ ਦੇ ਵੱਲੋਂ ਪੈਸੇ ਮੋੜਨ ਦੀਆਂ ਅਸਪਸ਼ਟ ਰਿਪੋਰਟਾਂ ਆ ਰਹੀਆਂ ਨੇ। ਉਹਨੇ ਵੀ ਕਿਹਾ ਕਿ ਨੀਰਵ ਮੋਦੀ ਖੁਦ ਆ ਕੇ ਬੈਂਕ ਨੂੰ ਆਪਣੀ ਸਫਾਈ ਦੇਵੇ ਤਾਂ ਕੁਝ ਜਿਹੜਾ ਜੀ ਉਹ ਵਿਚਾਰਿਆ ਜਾ ਸਕਦਾ। ਦੂਜੇ ਪਾਸੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਆਪਣੀ ਜਿਹੜੀ ਦੀ ਉਹ ਬਿਆਨਬਾਜ਼ੀ ਤਿੱਖੀ ਕਰ ਦਿੱਤੀ ਸਰਕਾਰ ਦੇ ਉੱਤੇ। ਕਾਂਗਰਸ ਨੇ ਇਹਨੂੰ ਮੁਲਕ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੱਤਾ ਜੀ। ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਦੇ ਗਲੇ ਲੱਗੋ ਤੇ ਦਾਵੋਸ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆਓ ਤੇ ਇਹਦੇ ਸਹਾਰੇ 12,000 ਕਰੋੜ ਚੋਰੀ ਕਰੋ ਤੇ ਵਿਜੇ ਮਾਲਿਆ ਵਾਂਗ ਭੱਜ ਜਾਓ। ਕਾਂਗਰਸ ਦੇ ਜਿਹੜੇ ਦੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਘੁਟਾਲੇ ਨੂੰ ਲੈ ਕੇ ਸਰਕਾਰ ਤੇ ਕਈ ਸਵਾਲ ਜਿਹੜੇ ਦੀ ਉਹ ਦਾਗੇ। ਔਰ ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਜਿਹੜੇ ਨੇ ਦਿੱਲੀ ਦੇ ਮੁੱਖ ਮੰਤਰੀ, ਉਹਨਾਂ ਦੇ ਵੱਲੋਂ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਤਿੱਖੀਆਂ ਜਿਹੜੀਆਂ ਚੋਟਾਂ ਉਹ ਕੇਂਦਰ ਦੀ ਸਰਕਾਰ ਦੇ ਉੱਤੇ ਕੀਤੀਆਂ ਗਈਆਂ। ਔਰ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਜਿਹੜੀਆਂ ਜੀ ਇਸ ਵੇਲੇ ਬੜੀਆਂ ਚਰਚਿਤ ਨੇ, ਜਿਹਦੇ ਵਿੱਚ ਨੀਰਵ ਮੋਦੀ ਪਿਛਲੇ ਦਿਨੀ ਦਾਵੋਸ ਦੇ ਵਿੱਚ ਉਸ ਟੀਮ ਦੇ ਨਾਲ ਬੈਠਾ ਨਜ਼ਰ ਆਉਂਦਾ ਜਿਹੜੀ ਪ੍ਰਧਾਨ ਮੰਤਰੀ ਹੋਰਾਂ ਦੀ ਅਗਵਾਈ ਦੇ ਵਿੱਚ ਗਈ ਸੀ। ਔਰ ਇੱਥੋਂ ਦੇ ਚੈਨਲਾਂ ਨੇ ਦਾਵੋਸ ਨੇ ਡੰਕਾ, ਮੋਦੀ ਕਾ ਡੰਕਾ ਨਾਂ ਦੀਆਂ ਜਿਹੜੀਆਂ ਸੀਗੀਆਂ ਜੀ ਉਹ ਚਲਾ ਕੇ ਖਬਰਾਂ ਇੱਥੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਤਾ ਨਹੀਂ ਦੁਨੀਆ ਜਿਹੜੀ ਉਸ ਸਿਕੰਦਰ ਤੋਂ ਬਾਅਦ ਉੱਥੇ ਹੀ ਜਿੱਤੀ ਗਈ ਹੈ। ਪਰ ਅਸਲ ਜਿਹੜੀ ਕਹਾਣੀ ਕੀ ਸੀ ਉਹ ਹੁਣ ਸਾਰਿਆਂ ਦੇ ਸਾਹਮਣੇ ਆਉਣੀ ਜਿਹੜੀ ਉਹ ਸ਼ੁਰੂ ਹੋ ਗਈ ਹੈ ਸਰਕਾਰ ਦੀ ਤਰਫੋਂ। ਔਰ ਖਾਸ ਤੌਰ ਦੇ ਉੱਤੇ ਚੈਨਲਾਂ ਦੇ ਉੱਤੇ ਬੈਠੇ ਜਿਹੜੇ ਝੱਗ ਸੁੱਟਦੇ ਇਹਨਾਂ ਦੇ ਬੁਲਾਰੇ ਸੀਗੇ ਉਹ ਇਸ ਵੇਲੇ ਕੋਈ ਵੀ ਜਵਾਬ ਜਿਹੜਾ ਉਹ ਦੇ ਨਹੀਂ ਰਹੀ ਜੀ। ਬਹੁਤ ਜ਼ਿਆਦਾ ਲੁੱਟ ਪਾਈ ਹੋਈ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸੁਰੇਸ਼ ਕੁਮਾਰ ਦੀ। ਸਰਕਾਰ ਨੇ ਤਾਂ ਪੂਰਾ ਜ਼ੋਰ ਲਾਇਆ ਪਰ ਨਹੀਂ ਮੰਨੇ ਅਜੇ ਤੱਕ ਤਾਂ ਜਿਹੜਾ ਜੀ ਉਹ ਮੰਨੀ ਨਹੀਂ। ਪਰ ਹਾਲਾਂਕਿ ਬੇਸ਼ੱਕ ਜਿਹੜਾ ਜੀ ਸਟੇ ਉਹਨਾਂ ਵਾਲੇ ਮਾਮਲੇ ਦੇ ਉੱਤੇ ਮਿਲ ਗਿਆ, ਹਾਈ ਕੋਰਟ ਦੇ ਵਿੱਚੋਂ ਮਿਲਿਆ ਹੋਇਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਨਿਯੁਕਤੀ ਰੱਦ ਕਰਨ ਦੇ ਫੈਸਲੇ ਤੇ ਰੋਕ ਲਾਉਣ ਤੋਂ ਬਾਅਦ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਸੁਰੇਸ਼ ਕੁਮਾਰ ਦੇ ਨਾਲ ਲੰਬੀ ਚੌੜੀ ਗੱਲਬਾਤ ਜਿਹੜੀ ਜੀ ਉਹ ਕੀਤੀ। ਇੱਕ ਪੌਣੇ 2 ਘੰਟਿਆਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਹੋਈ ਦੱਸੀ ਜਾਂਦੀ ਹੈ। ਇਹਦੇ ਵਿੱਚ ਜਿਹੜੇ ਪ੍ਰਮੁੱਖ ਸਕੱਤਰ ਨੇ ਜੀ ਉਹਨਾਂ ਨੂੰ ਮੁੜ ਕੇ ਡਿਊਟੀ ਤੇ ਹਾਜ਼ਰ ਹੋਣ ਦੇ ਮਾਮਲੇ ਨੂੰ ਲੈ ਕੇ ਚਰਚਾ ਜਿਹੜੀ ਜੀ ਉਹ ਕੀਤੀ ਗਈ। 17 ਅਪ੍ਰੈਲ ਨੂੰ ਇਹਦੀ ਜਿਹੜੀ ਹੈ ਜੀ ਸੁਣਵਾਈ ਹੋਣੀ ਆ ਹਾਈ ਕੋਰਟ ਦੇ ਵਿੱਚ। ਸੁਰੇਸ਼ ਕੁਮਾਰ ਹੋਰੀ ਇਸ ਰੌਂ ਦੇ ਵਿੱਚ ਨੇ ਕਿ ਉਡੀਕ ਕੀਤੀ ਜਾਵੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਇਹਦੇ ਉੱਤੇ ਫੈਸਲਾ ਜਿਹੜਾ ਜੀ ਉਹ ਕੀ ਦਿੰਦੀ ਹੈ। ਉਹਨਾਂ ਨੂੰ ਇਉਂ ਲੱਗਦਾ ਹੈ ਕਿ ਜੇ ਫੈਸਲਾ ਕਿਤੇ ਫੇਰ ਵਿਰੋਧ ਦੇ ਵਿੱਚ ਆ ਗਿਆ ਤੇ ਇਹ ਉਹਨਾਂ ਦੀ ਕਿਰਕਰੀ ਜਿਹੜੀ ਹੈ ਜੀ ਉਹ ਹੋ ਸਕਦੀ ਆ। ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਚਾਹੁੰਦੇ ਆ ਕਿ ਉਹ ਆਪਣਾ ਅਹੁਦਾ ਛੇਤੀ ਜਿਹੜਾ ਜੀ ਉਹ ਆ ਕੇ ਸੰਭਾਲ ਲੈਣ। ਉਹਨਾਂ ਦੀ ਨਵੇਂ ਸਿਰੇ ਤੋਂ ਨਿਯੁਕਤੀ ਕੀਤੇ ਜਾਣ ਦੀ ਜਿਹੜੀ ਹੈ ਜੀ ਉਹ ਚਰਚਾ ਇਹਦੇ ਵਿੱਚ ਕੀਤੀ ਗਈ ਕਿ ਉਹ ਕਿਹੜੇ ਤਰੀਕੇ ਦੇ ਨਾਲ ਆਉਣਾ ਚਾਹੁੰਦੇ ਨੇ। ਔਰ ਜਿਹੜੀ ਸੀ ਇਹ ਪੌਣੇ 2 ਘੰਟੇ ਚੱਲੀ ਮੀਟਿੰਗ ਜਿਹੜੀ ਸੀਗੀ ਇਹਦੇ ਵਿੱਚ ਇਹ ਵੀ ਜਿਹੜੀਆਂ ਜੀ ਚੀਜ਼ਾਂ ਵਿਚਾਰੀਆਂ ਗਈਆਂ ਕਿ ਜਿਹੜੇ ਲੋਕ ਸ਼ਾਮਲ ਨੇ ਉਹਨਾਂ ਨੂੰ ਜਿਹੜਾ ਜੀ ਇਹਨਾਂ ਦੀ ਕਿਰਕਰੀ ਕਰਾਉਣ ਦੇ ਵਾਸਤੇ ਔਰ ਹਾਈ ਕੋਰਟ ਦੇ ਵਿੱਚ ਖਾਸ ਤੌਰ ਦੇ ਉੱਤੇ ਇਸ ਮਾਮਲੇ ਨੂੰ ਲੈ ਕੇ ਗਏ ਉਹਨਾਂ ਦਾ ਕੀ ਕੀਤਾ ਜਾਊਗਾ। ਕਿਉਂਕਿ ਬੇਸ਼ੱਕ ਹਾਈ ਕੋਰਟ ਦੇ ਵਿੱਚੋਂ ਇਹ ਰਾਹਤ ਜਿਹੜੀ ਆ ਜੀ ਉਹ ਮਿਲ ਗਈ ਹੋਵੇ ਪਰ ਜਿਹੜੇ ਕੁਝ ਅਹਿਮ ਨਾਮ ਨੇ ਉਹਨਾਂ ਨੂੰ ਪਾਸੇ ਜਿਹੜਾ ਜੀ ਉਹ ਕਿਵੇਂ ਕੀਤਾ ਜਾਊਗਾ। ਇਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇੱਕ ਖਾਸਮ ਖਾਸ ਦਾ ਨਾਮ ਜਿਹੜਾ ਜੀ ਉਹ ਜ਼ਰੂਰ ਚਰਚਿਤ ਹੈ ਜਿਹੜਾ ਕਿ ਉਹਨਾਂ ਦੇ ਸ਼ਹਿਰ ਤੋਂ ਹੀ ਆ ਕਿ ਉਹਦਾ ਵੀ ਇਹਦੇ ਪਿੱਛੇ ਕਾਫੀ ਵੱਡਾ ਜਿਹੜਾ ਜੀ ਉਹ ਰੋਲ ਸੀਗਾ। ਔਰ ਦੂਸਰੀ ਗੱਲ ਜਿਹੜੇ ਲੋਕਾਂ ਨੇ ਪਾਸੇ ਕਰਨ ਦੇ ਵਿੱਚ ਜਾਂ ਪਾਸੇ ਕਰਵਾਉਣ ਦੇ ਵਿੱਚ ਸੁਰੇਸ਼ ਕੁਮਾਰ ਹੋਰਾਂ ਨੂੰ ਇੱਕ ਵਿਸ਼ੇਸ਼ ਭੂਮਿਕਾ ਜਿਹੜੀ ਜੀ ਉਹ ਨਿਭਾਈ ਉਹ ਅਜੇ ਵੀ ਉੱਥੇ ਹੀ ਬੈਠੇ ਨੇ।
ਇਸੇ ਕਰਕੇ ਸਰਕਾਰ ਨੇ ਜਿਹੜੀ ਫੌਜ ਇੱਥੇ ਵਕੀਲਾਂ ਦੀ ਹੈ ਪੰਜਾਬ ਦੀ, ਉਹਦੇ ਉੱਤੇ ਵਿਸ਼ਵਾਸ ਨਾ ਕਰਕੇ ਪੀ ਚਿਦੰਬਰਮ ਹੋਰਾਂ ਨੂੰ ਜਿਹੜਾ ਜੀ ਉਹ ਦਿੱਲੀ ਤੋਂ ਲਿਆ ਕੇ ਇੱਥੇ ਵਕੀਲ ਵਜੋਂ ਪੇਸ਼ ਕੀਤਾ ਸੀ ਹਾਈ ਕੋਰਟ ਦੇ ਵਿੱਚ। ਸੋ ਇਹ ਮੁੱਦਾ ਜਿਹੜਾ ਜੀ ਅਜੇ ਖਤਮ ਨਹੀਂ ਹੋਇਆ। ਔਰ ਦੂਸਰੀ ਗੱਲ ਇਹਦੇ ਵਿੱਚ ਅਹਿਮ ਜਿਹੜੀ ਵੇਖਣ ਵਾਲੀ ਹੋਊਗੀ ਕਿ ਜੇ ਮੁੱਖ ਮੰਤਰੀ ਹੋਰਾਂ ਦੇ ਕਹੇ ਦੇ ਉੱਤੇ ਸੁਰੇਸ਼ ਕੁਮਾਰ ਹੋਰੀ ਚਲੇ ਜਾਂਦੇ ਆ ਆਪਣੇ ਜਿਹੜਾ ਜੀ ਦੁਬਾਰਾ ਉਸ ਅਹੁਦੇ ਦੇ ਉੱਤੇ, ਤਾਂ ਉਹਨਾਂ ਲੋਕਾਂ ਦਾ ਸ਼ਿਕੰਜਾ ਜਿਹੜਾ ਜੀ ਉਹ ਕਿਵੇਂ ਕੱਸਣਗੇ। ਇਹ ਬੜਾ ਇੰਟਰਸਟਿੰਗਲੀ ਜਿਹੜਾ ਜੀ ਉਹ ਵੇਖਣ ਵਾਲਾ ਹੋਊਗਾ, ਕਿਉਂਕਿ ਇੱਕ ਤਾਂ ਸੁਰੇਸ਼ ਕੁਮਾਰ ਹੋਰਾਂ ਤੋਂ ਬਿਨਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਰਦਾ ਨਹੀਂ। ਦੂਜੀ ਗੱਲ ਇਹ ਕਿ ਜਿਹੜੇ ਉਹਨਾਂ ਦੇ ਖਾਸਮ ਖਾਸ ਇਹਦੇ ਪਿੱਛੇ ਰਹੇ ਨੇ, ਉਹਨਾਂ ਨੂੰ ਕਾਬੂ ਕਿਵੇਂ ਜਿਹੜਾ ਜੀ ਉਹ ਕਰਦੇ ਨੇ। ਜੇ ਉਹ ਕਾਬੂ ਕਰਨਗੇ ਤਾਂ ਫਿਰ ਮੁੱਖ ਮੰਤਰੀ ਹੋਰਾਂ ਦਾ ਜਿਹੜਾ ਜੀ ਉਹ ਕੀ ਪ੍ਰਤੀਕਰਮ ਰਹੂ। ਜੀ ਜੀ। ਤੇ ਅੱਗੇ ਆਪਾਂ ਸੱਚਾਈ ਘੁਟਾਲੇ ਦੀ ਬੜੀ ਦੇਰ ਤੋਂ ਗੱਲ ਕਰਦੇ ਆਏ ਆ ਕਿ ਕਿੰਨਾ ਉੱਥੇ ਵੀ ਲੁੱਟ ਖਸੁੱਟ ਰਹੀ ਆ, ਪਰ ਜਿਹੜੀ ਸਰਕਾਰ ਆ ਉਹ ਅਫਸਰਾਂ ਨੂੰ ਬਚਾਉਣ ਦੇ ਰਾਹ 'ਚ ਇਹ ਜਿਹੜਾ ਜੀ ਬਹੁਤ ਕਰੋੜੀ ਘੁਟਾਲਾ ਹੋਇਆ ਸੀਗਾ ਜੀ। ਇਹਦੇ ਵਿੱਚ ਕਿਉਂਕਿ ਰਾਜ ਦੇ ਸੀਨੀਅਰ IAS ਆਏ ਸੀਗੇ ਜੀ 2, ਜਿਨ੍ਹਾਂ ਦਾ ਨਾਮ ਸਿੱਧਾ ਇਹਦੇ ਵਿੱਚ ਬੋਲਦਾ ਲੈਣ ਨਾ ਲੈਣ, ਕਰ ਲਿਆ ਜਾਵੇ ਨਾ ਕਰ ਲਿਆ ਜਾਵੇ, ਇਹਨੇ ਵਿਜੀਲੈਂਸ ਦੇ ਹੱਥ ਜਿਹੜੇ ਆ ਜੀ ਉਹ ਬੰਨ੍ਹ ਦਿੱਤੇ ਆ। 2 ਸੀਨੀਅਰ ਅਧਿਕਾਰੀਆਂ ਦੇ ਵੱਲੋਂ 1000 ਕਰੋੜ ਰੁਪਏ ਦੇ ਘੁਟਾਲੇ ਦੇ ਵਿੱਚ ਹੱਥ ਰੰਗਣ ਦੇ ਤੱਥ ਮੁੱਖ ਮੰਤਰੀ ਹੋਰਾਂ ਦੇ ਨਾਲ ਸਾਂਝੇ ਕੀਤੇ ਗਏ ਆ। ਔਰ ਹਾਲ ਦੀ ਘੜੀ ਵਿਜੀਲੈਂਸ ਨੂੰ ਇਸ ਮਾਮਲੇ ਦੇ ਉੱਤੇ ਚੁੱਪ ਵੱਟਣ ਦਾ ਇਸ਼ਾਰਾ ਜਿਹੜਾ ਜੀ ਉਹ ਕੀਤਾ ਗਿਆ ਦੱਸੀਦਾ। ਸੀਨੀਅਰ ਅਧਿਕਾਰੀ ਜਿਹੜੇ ਆ ਉਹ ਵੀ ਕੁਝ ਕਹਿੰਦੇ ਆ ਕਿ ਮੁੱਖ ਮੰਤਰੀ ਹੋਰਾਂ ਦੇ ਨਾਲ ਸਰਗਰਮ ਕੁਝ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਨੇ, ਜਿਹੜੇ ਉਹਨਾਂ ਦੀ ਸਲਾਹ ਦਿੰਦੇ ਆ, ਉਹਨਾਂ ਨੇ ਵੀ ਇਹ ਸਲਾਹ ਦਿੱਤੀ ਹੈ ਕਿ ਇਹਨਾਂ IAS ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਣ ਦੇ ਨਾਲ ਅਫਸਰਸ਼ਾਹੀ ਦਾ ਇੱਕ ਹਿੱਸਾ ਸਰਕਾਰ ਦੇ ਨਾਲ ਨਾਰਾਜ਼ ਜਿਹੜਾ ਜੀ ਉਹ ਹੋ ਸਕਦਾ ਹੈ। ਕੁਝ ਜਿਹੜੇ ਸੀਨੀਅਰ ਆਫਿਸਰ ਆ ਜੀ ਉਹ ਅੰਦਰ ਖਾਤੇ ਕਹਿੰਦੇ ਆ ਕਿ ਸੁਰੇਸ਼ ਕੁਮਾਰ ਹੋਰਾਂ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਦੇ ਉੱਤੇ ਦਾਗੀ ਕਿਸਮ ਦੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦਾ ਦਬਾਅ ਜਿਹੜਾ ਜੀ ਉਹ ਵੱਧ ਗਿਆ ਹੋਇਆ। ਘਪਲੇ ਦੇ ਵਿੱਚ ਜਿਹੜਾ ਜੀ ਸ਼ਮੂਲੀਅਤ ਆਉਣ ਮਗਰੋਂ ਸਰਕਾਰ ਦੀ ਚੁੱਪ ਜਿਹੜੀ ਆ ਉਹ ਪ੍ਰਸ਼ਾਸਕੀ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ। ਇਹ ਵੀ ਮੰਨਿਆ ਜਾ ਰਿਹਾ ਕਿ ਸੁਰੇਸ਼ ਕੁਮਾਰ ਹੋਰਾਂ ਦੇ ਮਾਮਲੇ ਦੇ ਵਿੱਚ ਵੀ ਦਾਗੀ ਮੰਨੇ ਜਾਂਦੇ IAS ਅਧਿਕਾਰੀਆਂ ਦੀ ਹੀ ਸ਼ਮੂਲੀਅਤ ਸੀਗੀ। ਔਰ ਪੰਜਾਬ ਵਿਜੀਲੈਂਸ ਬਿਊਰੋ ਦੇ ਜਿਹੜੇ ਇੱਕ ਸੀਨੀਅਰ ਅਧਿਕਾਰੀ ਆ ਜੀ ਉਹ ਇਹ ਕਹਿੰਦਾ ਹੈ ਕਿ ਜਿਹੜੇ ਸੀਨੀਅਰ IAS ਅਧਿਕਾਰੀ ਸੀ ਉਹਨਾਂ ਦੀ ਬਹੁਤ ਕਰੋੜੀ ਘੁਟਾਲੇ ਦੇ ਵਿੱਚ ਸ਼ਮੂਲੀਅਤ ਦੇ ਸਾਰੇ ਸਬੂਤ ਜੁਟਾ ਲਏ ਗਏ ਔਰ CD ਜਿਹੜੀ ਸੀ ਉਹ ਵੀ ਮੁੱਖ ਮੰਤਰੀ ਨੂੰ ਵਿਖਾ ਦਿੱਤੀ ਗਈ ਕਿ ਇਹਨਾਂ ਦੀ ਸ਼ਮੂਲੀਅਤ ਕਿਵੇਂ ਹੈ। ਹੁਣ ਇਹ ਜਿਹੜੇ ਉਹ ਕਹਿ ਰਹੇ ਆ ਕਿ ਮੁੱਖ ਮੰਤਰੀ ਦੇ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਵਿਜੀਲੈਂਸ ਬਿਊਰੋ ਦੇ ਵੱਲੋਂ ਇਹ ਵਿਵਾਦਤ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਇਹਦੇ ਸਿੰਚਾਈ ਵਿਭਾਗ ਦੇ ਅਫਸਰਾਂ ਦੇ ਖਿਲਾਫ ਮੁਹਾਲੀ ਦੀ ਅਦਾਲਤ ਦੇ ਵਿੱਚ ਚਲਾਨ ਪੇਸ਼ ਜਿਹੜਾ ਜੀ ਉਹ ਕਰ ਦਿੱਤਾ ਗਿਆ। ਔਰ ਜਿਹੜੇ ਇਹ IAS ਅਧਿਕਾਰੀ ਜਿਹੜੇ ਨੇ ਜੀ ਜਿਨ੍ਹਾਂ ਦਾ ਨਾਮ ਇਹਦੇ ਵਿੱਚ ਸ਼ਾਮਲ ਹੈ, ਜਿਨ੍ਹਾਂ ਦਾ ਨਾਮ ਇਹਦੇ ਵਿੱਚ ਜਿਹੜਾ ਜੀ ਆਉਂਦਾ, ਉਹ ਦੱਸਿਆ ਗਿਆ ਕਿ ਇਹਨਾਂ ਦੇ ਇਸ ਠੇਕੇਦਾਰ ਦੇ ਨਾਲ ਗੂੜੇ ਸੰਬੰਧ ਨੇ। ਦੇਖੋ ਜੇ ਤਾਂ ਛੋਟਾ ਮੋਟਾ ਹੋਵੇ ਗੱਲ ਘਪਲਿਆਂ ਤੋਂ ਸਟਾਰਟ ਕਰਕੇ ਘਪਲਿਆਂ ਤੇ ਹੀ ਮੁੱਕ ਜਾਂਦੀ ਆ ਖਬਰਾਂ ਦੀ। 1000 ਕਰੋੜ ਰੁਪਏ ਦਾ ਇਹ ਘੁਟਾਲਾ। ਇੱਕ ਪਾਸੇ ਵਿੱਤ ਮੰਤਰੀ ਹੋਰਾਂ ਨੇ ਆਪਣੇ ਦਫ਼ਤਰ ਦੇ ਬਾਹਰ ਲਾਇਆ ਹੋਇਆ ਕਿ ਖਜ਼ਾਨੇ ਦੇ ਵਿੱਤੀ ਹਾਲਾਤ ਨੂੰ ਵੇਖਦਿਆਂ ਹੋਇਆ ਮੈਂ ਚਾਹ ਤੇ ਬਿਸਕੁਟ ਤੁਹਾਨੂੰ ਨਹੀਂ ਪੁੱਛ ਸਕਦਾ। ਉਹ ਚਾਹ ਤੇ ਬਿਸਕੁਟਾਂ ਦੇ ਰੂਪ ਦੇ ਵਿੱਚ 500-700 ਰੁਪਇਆ ਜਿਹੜਾ ਜੀ ਉਹ ਬਚਾਉਣਾ ਚਾਹੁੰਦੇ ਆ। ਪਰ ਇਹਦਾ ਦੂਜਾ ਪੱਖ ਇਹ ਆ ਕਿ 1000 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਦੇ ਵਿੱਚ ਸ਼ਾਮਲ ਜਿਹੜੇ ਅਫਸਰ ਨੇ ਉਹਨਾਂ ਨੂੰ ਬਚਾਉਣ ਦੇ ਯਤਨ ਹੋ ਰਹੇ ਆ ਜੀ। ਤੇ ਅਗਲੀ ਗੱਲ ਆਪਾਂ ਕਰਦੇ ਹਾਂ ਟਰੂਡੋ ਦੀ, ਕੈਨੇਡਾ ਦੇ ਪ੍ਰਧਾਨ ਮੰਤਰੀ ਦੀ 21 ਫਰਵਰੀ ਨੂੰ ਆ ਰਹੇ ਨੇ ਪੰਜਾਬ ਭਾਰਤ। ਬਿਲਕੁਲ ਜੀ, ਇਹ ਉਹਨਾਂ ਦੀ ਜਿਹੜੀ ਚਰਚਿਤ ਫੇਰੀ ਹੈ ਜੀ, ਕਈ ਪੱਖਾਂ ਤੋਂ ਚਰਚਿਤ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਸਰਕਾਰ ਦੇ ਨਾਲ ਉਹਨਾਂ ਦੇ ਜਿਹੜੇ ਭਾਰਤੀ ਸਰਕਾਰ ਦੇ ਨਾਲ ਕੀ ਸਾਈਨ ਹੁੰਦੇ ਆ ਸਮਝੌਤੇ, ਕਿਹੜੇ ਤਰੀਕੇ ਦੇ ਨਾਲ ਉਹਨਾਂ ਦਾ ਇੱਥੇ ਸਵਾਗਤ ਜਿਹੜਾ ਜੀ ਉਹ ਕੀਤਾ ਜਾਂਦਾ, ਇਹ ਸਾਰੀਆਂ ਬਾਅਦ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੀ ਉਹ ਦਿੱਲੀ, ਆਗਰਾ, ਅੰਮ੍ਰਿਤਸਰ, ਅਹਿਮਦਾਬਾਦ, ਮੁੰਬਈ ਜਾਣਗੇ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਵਫਦਾਂ ਦੇ ਨਾਲ ਵੀ ਉਹਨਾਂ ਦੀਆਂ ਮੁਲਾਕਾਤਾਂ ਦੇ ਪ੍ਰਬੰਧ ਕੀਤੇ ਗਏ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਦੀ ਫੇਰੀ ਤੋਂ ਅਹਿਮ ਪਹਿਲਾਂ ਉਹਨਾਂ ਦੇ ਸਿਕਿਉਰਿਟੀ ਪੁਆਇੰਟ ਆਫ ਵਿਊ ਨੂੰ ਦੇਖਦਿਆਂ ਹੋਇਆ ਇੱਕ ਟੀਮ ਨੇ ਦਰਬਾਰ ਸਾਹਿਬ ਜਿਹੜਾ ਜੀ ਉਹ ਜਾ ਕੇ ਮਿੰਟ ਦੀ ਉਹਨਾਂ ਦੀ ਫੇਰੀ ਦੇ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ।
ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਜਸਟਿਨ ਟਰੂਡੋ ਨੇ ਜੀ ਉਹ ਆਪਣੇ ਪਰਿਵਾਰ ਸਹਿਤ ਅੰਮ੍ਰਿਤਸਰ ਹਵਾਈ ਜਹਾਜ਼ ਦੇ ਰਾਹੀਂ ਆਉਣਗੇ ਔਰ ਇੱਥੋਂ ਉਹ ਦਰਬਾਰ ਸਾਹਿਬ ਮੱਥਾ ਟੇਕਣਗੇ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਇਲਾਵਾ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਜੀ ਉਹ ਜਲ੍ਹਿਆਂਵਾਲੇ ਬਾਗ ਜਾਣ ਦਾ ਵੀ ਜਿਹੜਾ ਜੀ ਉਹ ਹੈ। 2013 ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਤੇ 2003 ਦੇ ਵਿੱਚ ਜੀਨ ਕ੍ਰਿਸਟੀਨ ਜਿਹੜੇ ਸੀਗੇ ਜੀ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਸੀਗਾ। ਉਸ ਤੋਂ ਬਾਅਦ ਉਹ ਤੀਸਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਹੋਣਗੇ ਜਿਹੜੇ ਕਿ ਇੱਥੇ ਦਰਬਾਰ ਸਾਹਿਬ ਦੇ ਵਿੱਚ ਆਉਣਗੇ। 17 ਤੋਂ 23 ਫਰਵਰੀ ਤੱਕ 7 ਦਿਨਾਂ ਦੇ ਭਾਰਤ ਦੌਰੇ ਦੇ ਉੱਤੇ ਜਿਹੜਾ ਜੀ ਉਹ ਆ ਰਹੇ ਆ। ਦਰਬਾਰ ਸਾਹਿਬ ਜਲ੍ਹਿਆਂਵਾਲਾ ਬਾਗ ਜਾਣ ਤੋਂ ਇਲਾਵਾ ਜਿਹੜਾ ਇੱਕ ਬਣਾਇਆ ਗਿਆ ਜੀ ਜਦੋਂ ਜਿਹੜੀ ਵੰਡ ਹੋਈ ਆ ਦੋਵਾਂ ਮੁਲਕਾਂ ਦੀ, ਇੱਥੇ ਜਿਹੜਾ ਇੱਕ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਣਿਆ ਉਸ ਜਗ੍ਹਾ ਦੇ ਉੱਤੇ ਜਾਣ ਦਾ ਵੀ ਉਹਨਾਂ ਦਾ ਸੰਭਾਵੀ ਪ੍ਰੋਗਰਾਮ ਜਿਹੜਾ ਜੀ ਬਣ ਸਕਦਾ। ਹਾਲਾਂਕਿ ਇਹਦੀ ਬੇਸ਼ੱਕ ਅਜੇ ਜਿਹੜੀ ਇਹਦੀ ਆਫੀਸ਼ੀਅਲੀ ਤੌਰ ਦੇ ਉੱਤੇ ਜਾਣਕਾਰੀ ਨਹੀਂ ਦਿੱਤੀ ਗਈ ਪਾਰਟੀਸ਼ਨ ਮਿਊਜ਼ੀਅਮ ਕਿ ਉਹ ਜਾਣਗੇ ਜਾਂ ਉੱਥੇ ਨਹੀਂ, ਪਰ ਨਾਲ ਦੀ ਨਾਲ ਜਿਹੜਾ ਇੰਟਰਸਟਿੰਗਲੀ ਹੈ ਅਜੇ ਤੱਕ ਇਸ ਗੱਲ ਦਾ ਕੋਈ ਜਿਹੜਾ ਜੀ ਨਹੀਂ ਕਨਫਰਮੇਸ਼ਨ ਆ ਰਹੀ ਕਿ ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਇਸ ਫੇਰੀ ਦੇ ਦੌਰਾਨ ਕੋਈ ਜਿਹੜੀ ਹੈ ਜੀ ਮੀਟਿੰਗ ਰੱਖੀ ਗਈ ਹੈ ਜਾਂ ਨਹੀਂ। ਜਿਹੜੇ ਸੂਬਿਆਂ 'ਚ ਉਹਨਾਂ ਨੇ ਜਾਣਾ ਉਹਨਾਂ ਦੀ ਉੱਥੋਂ ਦੇ ਪੋਲੀਟੀਸ਼ੀਅਨ ਦੇ ਨਾਲ ਮੀਟਿੰਗ ਜਿਹੜੇ ਨੇ ਜੀ ਉਹਦੇ ਤਾਂ ਸਾਰਾ ਪ੍ਰੋਗਰਾਮ ਆ ਗਿਆ। ਇਹ ਪ੍ਰੋਗਰਾਮ ਜਿਹੜਾ ਜੀ ਉਹ ਨਹੀਂ ਅਜੇ ਤੱਕ ਆਇਆ ਔਰ ਇਹਨੂੰ ਬੜਾ ਨੇੜੇ ਤੋਂ ਇਸ ਪੱਖੋਂ ਵੇਖਿਆ ਜਾ ਰਿਹਾ ਜੀ ਕਿ ਹਰਜੀਤ ਸਿੰਘ ਸੱਜਣ ਹੋਰੀ ਜਦੋਂ ਆਏ ਸਨ ਇੱਥੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਤਾਂ ਉਦੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ। ਹੁਣ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਜੀ ਉਹ ਕਹਿਣ ਤੋਂ ਬਾਅਦ ਮੁੱਖ ਮੰਤਰੀ ਹੋਰਾਂ ਦੀ ਸੁਰ ਜਿਹੜੀ ਹੈ ਜੀ ਉਹ ਬਦਲੀ ਹੈ, ਪਰ ਅਜੇ ਤੱਕ ਇਸ ਸੰਬੰਧੀ ਕੋਈ ਵੀ ਜਿਹੜਾ ਜੀ ਕਨਫਰਮ ਪ੍ਰੋਗਰਾਮ ਨਹੀਂ ਪਤਾ ਲੱਗਾ ਜਿਹਦੇ ਵਿੱਚ ਇਹ ਹੋਵੇ ਕਿ ਉਹਨਾਂ ਦੀ ਮੁੱਖ ਮੰਤਰੀ ਦੇ ਨਾਲ ਕੋਈ ਮੀਟਿੰਗ ਜਿਹੜੀ ਉਹ ਹੋ ਸਕਦੀ ਹੈ। ਤੇ ਜਦੋਂ ਮੀਟਿੰਗ ਹੋਊਗੀ ਉਸ ਮੀਟਿੰਗ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਮੰਤਰੀ ਅਹਿਮ ਮੰਤਰੀ ਸ਼ਾਮਲ ਹੋਣਗੇ, ਚਾਹੇ ਉਹ ਹਰਜੀਤ ਸਿੰਘ ਸੱਜਣ ਨੇ, ਚਾਹੇ ਨਵਦੀਪ ਸਿੰਘ ਬੈਂਸ ਨੇ, ਚਾਹੇ ਸੋਹੀ ਸਾਹਿਬ ਨੇ, ਉਹਨਾਂ ਦੇ ਪ੍ਰਤੀ ਮੁੱਖ ਮੰਤਰੀ ਹੋਰਾਂ ਦਾ ਬਿਆਨਾਂ ਤੋਂ ਬਾਅਦ ਨਜ਼ਰੀਆ ਕੀ ਰਹੂਗਾ। ਜੀ ਲੱਗ ਜਾਊ ਜੀ ਜਲਦੀ ਪਤਾ। ਤੇ ਅੱਗੇ ਇੱਕ ਮਾਂ ਧੀ ਦਾ ਕਤਲ ਹੋਇਆ ਸੀਗਾ ਅੰਮ੍ਰਿਤਸਰ ਦੇ ਵਿੱਚ ਤੇ ਉਸ ਕੇਸ ਦੇ ਵਿੱਚ 2 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਬੜਾ ਦੇਖੋ ਜੀ ਇੱਕ ਦੁਖਦਾਈ ਪਹਿਲੂ ਆ ਕਿ ਤੁਸੀਂ ਕਿਹਦੇ ਨਾਲ ਜਿਹੜਾ ਉਹ ਬਣਾਓਗੇ ਯਾਰੀ ਦੋਸਤੀ ਜਿਹੜੀ ਉਹ ਕਿਹਦੇ ਨਾਲ ਰੱਖੋਗੇ। ਜੇ ਇਸ ਕੇਸ ਦੀਆਂ ਜਿੰਨੀਆਂ ਪਰਤਾਂ ਹੁਣ ਤੱਕ ਪੁਲਿਸ ਨੇ ਦੱਸੀਆਂ ਨੇ ਜੇ ਉਹਦੇ ਉੱਤੇ ਯਕੀਨ ਕਰੀਏ ਤਾਂ ਬਹੁਤ ਕੁਝ ਸੋਚਣ ਦੇ ਵਾਸਤੇ ਮਜਬੂਰ ਕਰਦਾ। ਇਹ ਦਰਸ਼ਨ ਐਵੀਨਿਊ ਦੇ ਵਿੱਚ ਮਾਂ ਤੇ ਧੀ ਜਿਹੜੀਆਂ ਦੋਨਾਂ ਦੀਆਂ ਡੈਡ ਬੋਡੀਜ਼ ਜਿਹੜੀਆਂ ਉਹ ਸੜੀਆਂ ਹੋਈਆਂ ਮਿਲੀਆਂ ਸੀਗੀਆਂ ਔਰ ਇਹ ਕਿਹਾ ਗਿਆ ਸੀਗਾ ਜੀ ਕਿ ਉਹਨਾਂ ਦੇ ਨਾਲ ਸ਼ਾਇਦ ਰੇਪ ਕਰਨ ਦੀ ਕੋਸ਼ਿਸ਼ ਵੀ ਜਿਹੜੀ ਆ ਉਹ ਕੀਤੀ ਗਈ ਆ। ਜਿਹੜੇ 2 ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਦੇ ਵੱਲੋਂ, ਇਹ ਪਤਾ ਲੱਗਾ ਹੈ ਕਿ ਉਹਨਾਂ ਨੇ ਲੁੱਟ ਖੋਹ ਦੀ ਵਜ੍ਹਾ ਕਰਕੇ ਜਿਹੜਾ ਜੀ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਕਹਾਣੀ ਪਚਦੀ ਨਹੀਂ ਵੈਸੇ ਕਿਉਂਕਿ ਜਿੰਨਾ ਕੁ ਦੱਸਿਆ ਜਾ ਰਿਹਾ ਪੁਲਿਸ ਇਹ ਦੱਸਦੀ ਆ ਕਿ ਉਸ ਰਾਤ ਨੂੰ ਇਹ 2 ਜਾਣੇ ਜਿਹੜੇ ਪੰਕਜ ਸ਼ਰਮਾ ਇੱਕ ਤਾਂ ਤੇ ਇੱਕ ਨੀਰਜ ਸ਼ਰਮਾ, ਇਹ ਦੋਨੋਂ ਜਿਹੜੀ ਮਾਰੀ ਗਈ ਔਰਤ ਹੈ ਜੀ ਉਹਦੇ ਬੇਟੇ ਦੇ ਖਾਸ ਦੋਸਤਾਂ ਦੇ ਵਿੱਚੋਂ ਸ਼ਾਮਲ ਜਿਹੜਾ ਜੀ ਉਹ ਦੱਸੇ ਗਏ ਨੇ। ਜਿਹੜੇ ਮ੍ਰਿਤਕ ਸੀ ਗਗਨ ਵਰਮਾ, ਉਹਦੇ ਪੁੱਤ ਰਿਦਮ ਵਰਮਾ ਦਾ ਖਾਸ ਮਿੱਤਰ ਨੇ ਇਹ ਔਰ ਇਹਨਾਂ ਦਾ ਇਸ ਘਰ ਦੇ ਵਿੱਚ ਆਉਣ ਜਾਣ ਸੀਗਾ। ਜਦੋਂ ਕਿਉਂਕਿ ਪੁਲਿਸ ਨੇ ਪਹਿਲਾਂ ਇੱਕ ਗੱਲ ਕਹੀ ਸੀ ਕਿ ਇਹ ਕੋਈ ਖਾਸ ਦਾ ਕੰਮ ਹੈ ਕਿਉਂਕਿ ਪੁਲਿਸ ਇਹ ਸਮਝਦੀ ਸੀ ਕਿ ਉਹਨਾਂ ਦੇ ਘਰ ਦੇ ਅੰਦਰ ਐਂਟਰ ਹੋਣਾ ਆਸਾਨੀ ਦੇ ਨਾਲ ਐਂਟਰ ਹੋ ਜਾਣਾ, ਆਮ ਬੰਦਾ ਜਿਹੜਾ ਜੀ ਅਨਨੋਨ ਬੰਦਾ ਅੰਦਰ ਨਹੀਂ ਜਿਹੜਾ ਜੀ ਇੱਦਾਂ ਜਾ ਸਕਦਾ। ਹੁਣ ਇਹ ਪਤਾ ਲੱਗਾ ਕਿ ਦੋਨੋਂ ਜਾਣੇ ਜਿਹੜੇ ਜੀ ਘਰ ਦੇ ਅੰਦਰ ਐਂਟਰ ਹੋਏ, ਜਿਹੜਾ ਇਹ ਰਿਦਮ ਵਰਮਾ ਜੀ ਉਹਦੀ ਭੈਣ ਨੇ ਉਹਨਾਂ ਨੂੰ ਦੇਖ ਕੇ ਬੂਹਾ ਖੋਲਿਆ ਉੱਪਰੋਂ ਜਿਹੜਾ ਸੀਗਾ ਦੇਖ ਕੇ, ਫਿਰ ਅੰਦਰ ਐਂਟਰ ਹੋ ਕੇ ਇਹਨਾਂ ਨੇ ਜਿਹੜੀ ਬੇਹੋਸ਼ ਕਰਨ ਵਾਲੀ ਦਵਾਈ ਆ ਉਹ ਸੰਘਾਈ ਦੋਨਾਂ ਨੂੰ ਔਰ ਉੱਥੋਂ ਫਰੋਲਾ ਫਰਾਲੀ ਜਿਹੜੀ ਹੈ ਜੀ ਉਹ ਕੀਤੀ ਔਰ ਨਕਲੀ ਗਹਿਣੇ ਉਹਨਾਂ ਦੇ ਜਿਹੜਾ ਸੀਗਾ ਜੀ ਉਹਨਾਂ ਨੂੰ ਮਿਲੇ। ਅਸਲੀ ਲੁੱਟ ਦੇ ਵਿੱਚ ਬਹੁਤ ਕੁਝ ਉਹਨਾਂ ਨੂੰ ਮਿਲਿਆ ਨਹੀਂ। ਫੜੇ ਨਾ ਜਾਣ ਪੁਲਿਸ ਕਹਿੰਦੀ, ਇਸ ਕਰਕੇ ਉਹਨਾਂ ਨੇ ਘਰ ਨੂੰ ਅੱਗ ਲਾਤੀ ਔਰ ਇਹਦੇ ਵਿੱਚ ਮਾਵਾਂ ਧੀਆਂ ਜਿਹੜੀਆਂ ਸੀਗੀਆਂ ਜੀ ਉਹ ਦੋਨੋਂ ਝੁਲਸ ਕੇ ਮਰ ਗਈਆਂ। ਹੁਣ ਉਹਨਾਂ ਦੇ ਪੁੱਤ ਦੇ ਦੋਸਤ ਜਿਹੜੇ ਨੇ ਉਹ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਵਾਸਤੇ ਘਰ ਦੇ ਅੰਦਰ ਐਂਟਰ ਹੋਣ ਔਰ ਇੱਕ ਜਿਹੜਾ ਐਂਗਲ ਇਹਦਾ ਇਹ ਹੋਵੇ ਕਿ ਦੋਨਾਂ ਦਾ ਜਿਹੜਾ ਜੀ ਉਹ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਜੇ ਉਹਦੇ ਬੱਚੇ ਦੇ ਦੋਸਤ ਨੇ ਤਾਂ ਉਹ ਮਾਵਾਂ ਵਰਗੀ ਵੀ ਹੈ
ਤੇ ਅੱਗੋਂ ਉਹਦੀ ਜਿਹੜੀ ਇਹਦੀ ਮੁੰਡੇ ਦੀ ਇੱਕ ਉਹ ਸਿਸਟਰ ਹੈ। ਇੱਥੇ ਜਿਹੜਾ ਦੀ ਕੀ ਇਸ ਕਹਾਣੀ ਨੂੰ ਕਿਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਲਓਗੇ, ਸ਼ਾਇਦ ਜੇ ਇਹਦੇ ਵਿੱਚ ਸੱਚਾਈ ਆ ਜੋ ਕੁਝ ਪੁਲਿਸ ਨੇ ਦੱਸਿਆ ਤਾਂ ਸ਼ਾਇਦ ਨਿੱਘਰ ਰਹੇ ਸਮਾਜ ਦੀ ਸਭ ਤੋਂ ਇੱਕ ਘਿਨਾਉਣੀ ਤਸਵੀਰ ਇਹ ਕਹੀ ਜਾ ਸਕਦੀ। ਬਿਲਕੁਲ ਜੀ। ਰਿਸ਼ਤੇ ਆ ਜਿਹੜੇ ਰਿਸ਼ਤੇ ਨਹੀਂ ਰਹਿ ਗਏ। ਤੇ ਅਗਲੇ ਰਿਸ਼ਤਿਆਂ ਦੀ ਗੱਲ ਕਰੀਏ ਕਿ ਜਦੋਂ ਨਸ਼ਿਆਂ ਦੀ ਗੱਲ ਚੱਲਦੀ ਸੀਗੀ ਤੇ ਬਹੁਤ ਸਾਰੇ ਲੋਕ ਕਹਿੰਦੇ ਸੀ ਨਸ਼ੇ ਨਹੀਂ ਹੈਗੇ, ਪਰ ਨਸ਼ਿਆਂ ਦੇ ਆਉਣ ਵਾਲੇ ਜਿਹੜੇ ਅਸਰ ਆ ਉਹ ਕਿਸ ਤਰ੍ਹਾਂ ਦਿਖਾਈ ਦਿੰਦੇ ਆ ਕਿ ਇੱਕ ਨਸ਼ੇੜੀ ਪੁੱਤ ਨੇ ਬਾਪ ਨੂੰ ਮਾਰ ਸੁੱਟਿਆ। ਬਿਲਕੁਲ ਜੀ। ਜਿਹੜੇ ਨਸ਼ੇੜੀ ਆ ਜੀ ਉਹ ਕੀ ਕੁਝ ਕਰ ਸਕਦਾ। ਇੱਕ ਨਾ ਜਿਹੜਾ ਜੀ ਫੜਿਆ ਹੋਇਆ ਸੀਗਾ ਨਸ਼ੇ ਦੇ ਮਾਮਲੇ ਦੇ ਵਿੱਚ, ਤੇ ਪਟਿਆਲੇ ਦੀ ਘਟਨਾ ਹੈ, ਤੇ ਉਹ ਕਿਉਂਕਿ ਉਹਦਾ ਦਿਮਾਗੀ ਸੰਤੁਲਨ ਖਰਾਬ ਹੋ ਗਿਆ। ਜਦੋਂ ਨਸ਼ੇੜੀ ਨੂੰ ਨਸ਼ਾ ਨਹੀਂ ਮਿਲਦਾ ਉਹ ਕੁਛ ਵੀ ਜਿਹੜਾ ਜੀ ਉਹ ਕਰ ਜਾਂਦਾ। ਉਹਨੂੰ ਹਸਪੀਟਲ ਲਿਆਂਦਾ ਗਿਆ ਇੱਥੇ ਪਟਿਆਲੇ ਦੇ, ਉੱਥੋਂ ਉਹ ਪੁਲਿਸ ਵਾਲਿਆਂ ਨੂੰ ਮਾਰ ਕੇ ਭੱਜਣ ਦੀ ਉਹਨੇ ਜਿਹੜਾ ਜੀ ਕੋਸ਼ਿਸ਼ ਕੀਤੀ। ਉਹਦੇ ਹੱਥ 'ਚ ਹੱਥਕੜੀ ਸੀ, ਉਹ ਹੱਥਕੜੀ ਘੁਮਾਉਂਦਾ ਰਿਹਾ। ਉਹਨੇ ਇੱਕ ਐਂਬੂਲੈਂਸ ਵੀ ਹਸਪੀਟਲ ਦੇ ਵਿੱਚ ਤੋੜ ਦਿੱਤੀ। ਹਾਲਾਂਕਿ 4 ਚੁਫੇਰੇ ਤੋਂ ਘੇਰਾ ਪਾ ਕੇ ਕੋਈ 1.5 ਕਿਲੋਮੀਟਰ ਬਾਅਦ ਜਿਹੜਾ ਜੀ ਉਹਨੂੰ ਫੜ ਲਿਆ ਗਿਆ। ਪਰ ਜਿਵੇਂ ਉਹ ਭੱਜ ਰਿਹਾ ਸੀ, ਜਿਵੇਂ ਰਸਤੇ ਦੇ ਵਿੱਚ ਲੋਕਾਂ ਨੂੰ ਮਾਰ ਰਿਹਾ ਸੀਗਾ, ਇੱਕ ਪਾਗਲ ਵਾਲੀ ਜਿਹੜੀ ਜੀ ਉਹਦੀ ਸਥਿਤੀ ਸੀਗੀ। ਉਹ ਇਸੇ ਕਰਕੇ ਸੀਗੀ ਕਿ ਜਦੋਂ ਨਸ਼ੇੜੀ ਨੂੰ ਨਸ਼ਾ ਨਹੀਂ ਮਿਲਦਾ ਫਿਰ ਉਹ ਇਹ ਨਹੀਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਉਹਦੇ ਸਾਹਮਣੇ ਕੌਣ ਹੈ ਔਰ ਉਹਨੂੰ ਕਿਹੋ ਜਿਹਾ ਸਟੈਪ ਜਿਹੜਾ ਜੀ ਉਹ ਲੈਣਾ ਪੈ ਰਿਹਾ। ਔਰ ਇਹਦੀ ਇੱਕ ਹੋਰ ਜਿਹੜੀ ਜੀ ਮਿਸਾਲ ਇਹ ਪੀਰ ਮੁਹੰਮਦ ਪਿੰਡ ਪੈਂਦਾ ਮਖੂ ਨੇੜੇ, ਉਹਦੇ ਵਿੱਚ ਜਿਹੜਾ ਜੀ ਸਾਹਮਣੇ ਆਈ। ਇੱਕ ਜਿਹੜਾ ਨਸ਼ੇੜੀ ਸੀਗਾ ਜੀ ਉਹਨੇ ਕੁਹਾੜੀ ਦੇ ਨਾਲ ਆਪਣੇ ਪਿਓ ਨੂੰ ਹੀ ਕਤਲ ਜਿਹੜਾ ਜੀ ਉਹ ਕਰਤਾ। ਸ਼ਵੇਕ ਸਿੰਘ ਸੀਗਾ ਜੀ ਜਿਹੜਾ ਮਾਰਿਆ ਗਿਆ। ਔਰ ਜਿਹੜਾ ਸੀਗਾ ਜੀ ਔਰ ਇਹ ਕਾਤਲ ਜਿਹੜਾ ਸੀਗਾ ਜੀ ਉਹ ਸਾਬਕਾ ਫੌਜੀ ਗੁਰਚਰਨ ਸਿੰਘ ਜਿਹੜਾ ਦੱਸਿਆ ਗਿਆ, ਅਜੇ ਉਹ ਫਰਾਰ ਹੈ। ਗੁਰਚਰਨ ਸਿੰਘ ਨਸ਼ੇ ਲੈਣ ਦਾ ਆਦੀ ਸੀਗਾ, ਜਿਹਦੇ ਕਰਕੇ ਉਹ ਘਰ ਦਾ ਨਿੱਕਾ ਮੋਟਾ ਸਮਾਨ ਜਿਹੜਾ ਜੀ ਉਹ ਵੇਚੀ ਜਾਂਦਾ ਸੀਗਾ। ਪਿੰਡ ਦਾ ਸਰਪੰਚ ਜਿਹੜਾ ਜੀ ਉਹ ਕਹਿੰਦਾ ਕਿ ਗੁਰਚਰਨ ਸਿੰਘ ਜਿਹੜਾ ਸੀਗਾ ਜੀ ਜਦੋਂ ਉਹ ਘਰ ਦਾ ਸਮਾਨ ਉਹਨੇ ਫੇਰ ਵੇਚਣ ਦਾ ਯਤਨ ਕੀਤਾ, ਚੁੱਕ ਕੇ ਚੋਰੀ ਲਿਜਾ ਰਿਹਾ ਸੀ, ਤੇ ਸ਼ਵੇਕ ਸਿੰਘ ਨੇ ਉਹਨੂੰ ਜਿਹੜਾ ਸੀਗਾ ਜੀ ਉਹ ਦੇਖ ਲਿਆ ਔਰ ਉਹਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਔਰ ਜਿਹੜਾ ਉਹਦਾ ਮੁੰਡਾ ਸੀਗਾ ਗੁਰਚਰਨ ਸਿੰਘ, ਉਹਨੇ ਆਪਣੇ ਪਿਓ ਦੇ ਉੱਤੇ ਕੁਹਾੜੇ ਦੇ ਨਾਲ ਜਿਹੜਾ ਜੀ ਉਹ ਹਮਲਾ ਕਰ ਦਿੱਤਾ। ਉਹਦੀ ਧੌਣ ਦੇ ਉੱਤੇ ਜਿਹੜੀ ਕੁਹਾੜੀ ਵੱਜੀ, ਉਹਦੇ ਨਾਲ ਸ਼ਵੇਕ ਸਿੰਘ ਦੀ ਥਾਂ ਮੌਤ ਜਿਹੜੀ ਜੀ ਉਹ ਹੋ ਗਈ। ਇਹ ਕਿਹਾ ਜਾਂਦਾ ਜੀ ਕਿ ਪਿਓ ਪੁੱਤ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਤਕਰਾਰ ਜਿਹੜਾ ਜੀ ਹੁੰਦਾ ਰਹਿੰਦਾ ਸੀਗਾ ਕਿ ਗੁਰਚਰਨ ਸਿੰਘ ਜਿਹੜਾ ਸੀਗਾ ਉਹ ਨਸ਼ਿਆਂ ਦਾ ਆਦੀ ਸੀਗਾ ਔਰ ਹੌਲੀ ਹੌਲੀ ਕਰਕੇ ਸਾਰਾ ਘਰ ਦਾ ਸਮਾਨ ਜਿਹੜਾ ਉਹ ਵੇਚੀ ਜਾ ਰਿਹਾ ਸੀਗਾ। ਪਿਓ ਦੇ ਵਿਚਾਰੇ ਦੇ ਕੋਲੇ ਵੀ ਬਹੁਤਾ ਕੁਛ ਨਹੀਂ ਸੀਗਾ ਜਿਹੜਾ ਆਪਣੇ ਪੁੱਤ ਨੂੰ ਉਹ ਨਸ਼ਿਆਂ ਦੇ ਵਾਸਤੇ ਪੈਸੇ ਜਿਹੜੇ ਆ ਜੀ ਉਹ ਦੇ ਸਕੇ। ਇੱਕ ਜਿਹੜੀ ਪਹਿਲੀ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਕਿਉਂਕਿ ਉਹਦੇ ਵਿੱਚ ਇਨਵੋਲਵਮੈਂਟ ਜਿਹੜੀ ਆ ਜੀ ਕਿਤੇ ਨਾ ਕਿਤੇ ਨਸ਼ਿਆਂ ਦੀ ਦੱਸੀ ਜਾ ਰਹੀ ਹੈ। ਨਹੀਂ ਤਾਂ ਆਪਣੇ ਦੋਸਤ ਦੇ ਮਾਂ ਤੇ ਧੀ ਦੇ ਉੱਤੇ ਉਹਦੀ ਭੈਣ ਦੇ ਉੱਤੇ ਜਿਹੜਾ ਜੀ ਉਹ ਹਮਲਾ ਕਰਨਾ, ਐਂਟਰ ਹੋਣਾ, ਇੰਨੇ ਬੇਰਹਿਮੀ ਦੇ ਨਾਲ ਮਾਰ ਦੇਣਾ। ਤੇ ਦੂਸਰੀ ਜਿਹੜੀ ਇਹ ਪੀਰ ਮੁਹੰਮਦ ਦੀ ਘਟਨਾ, ਇਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਇਸ ਪੱਖੋਂ ਜਿਹੜਾ ਜੀ ਉਹ ਅਟੈਚ ਨੇ ਕਿ ਜਿਹੜੇ ਨਸ਼ੇੜੀ ਨੇ ਉਹਨਾਂ ਦੀ ਮਾਨਸਿਕ ਦਸ਼ਾ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋ ਜਾਂਦੀ। ਬਿਲਕੁਲ ਜੀ, ਰਿਸ਼ਤੇ ਤਾਰ-ਤਾਰ ਹੋ ਰਹੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।